ਇੰਨੇ ਮੰਦੇ ਹਾਲਾਤ ਨੇ ਭਾਜੀ। ਰੋਵੀ ਪੈਂਦੇ ਜਿਹੋ ਜਿਹੇ ਹਾਲਾਤ ਬਣੇ ਨੇ ਰੋਵੀ ਰੋਣਾ ਹੀ ਆਉਂਦਾ ਪਿਆ। 5 ਰੁਪਏ ਕਿਲੋ ਗੋਭੀ, 200 ਦੀ ਮਣ। ਦੇਖੋ ਜੀ ਇਹ ਤੇ ਸਮਝੋ ਕਿ ਲਾਉਣ ਦੇ ਵੀ ਖਰਚਾ ਜਾ ਨਹੀਂ ਪੂਰੇ ਹੋ ਰਹੇ। ਇੱਕ ਜ਼ਰਾਏ ਦੇ ਸਿਰ ਤੇ ਇਹਨੂੰ ਜਿਹੜਾ ਨਾ ਹੋ ਰਿਹਾ, ਹੋਰ ਬਾਹਰੋਂ ਕਿਹੜੀ ਕੋਈ ਚੀਜ਼ ਇਸ ਤਰ੍ਹਾਂ ਦੀ ਐਕਸਪੋਰਟ ਕਰ ਰਹੇ ਨੇ। ਸ਼ੁਰੂ ਤੋਂ ਪੜ੍ਹਦੇ ਆ ਰਹੇ ਕਿ ਪਾਕਿਸਤਾਨ ਇੱਕ ਜ਼ਰਾਈ ਮੁਲਕ ਆ। ਹਾਂ, ਲੇਕਿਨ ਇਹਦੇ ਚ ਜ਼ਰਾਏ ਦਾ ਇਹਨਾਂ ਨੇ ਇੰਨਾ ਕੁ ਭੈੜਾ ਹਾਲ ਕੱਛੜਿਆ ਹੈ ਕਿ ਯਕੀਨ ਕਰੋ ਹੁਣ ਜ਼ਿਮੀਂਦਾਰ ਵੀ ਅੱਕੇ ਪਏ ਨੇ। ਕੀ ਕਰਨ ਭਾਜੀ, ਹੁਣ ਵੇਖੋ ਇੰਨਾ ਖਰਚਾ ਹੋਇਆ ਹੈ, ਮਤਲਬ ਹੋਰ ਕੋਈ ਇਹਨਾਂ ਦੇ ਜ਼ਰੀਏ ਆਮਦਨੀ ਨਹੀਂ ਹੁੰਦੀ ਹੈ ਵੀ। ਇਹ ਇੱਕ ਇਹਨਾਂ ਦੀ ਰੋਜ਼ੀ ਰੋਟੀ ਹੁੰਦੀ ਹੈ। ਆੜਤੀਆਂ ਕੋਲੋਂ ਪੈਸੇ ਚੁੱਕਦੇ ਨੇ ਔਰ ਆਪਣੇ ਮਤਲਬ ਲਾਉਂਦੇ ਨੇ। ਹੁਣ ਇੱਕ ਦੱਸੋ ਨਾ ਜ਼ਰਾ, ਇਹ ਕੀ ਕਰਨ, ਘਰ ਬੂਆ ਵੇਚ ਕੇ ਪੈਸੇ ਦੇਣਗੇ ਆੜਤੀਆਂ? ਜ਼ਾਹਰੀ ਗੱਲ ਹੈ, ਕਰਜ਼ੇ ਚੁੱਕੇ। ਬਸ ਲੋਕਾਂ ਦੇ ਗੁਰਬਤ ਪੈਦਾ ਹੋ ਗਈ ਹੈ, ਹੋਰ ਕੀ ਹੋਣਾ ਸੀ। ਗੁਰਬਤ ਜਿਹੜੀ ਹੈ ਉਹ ਮੇਨ ਵਜ੍ਹਾ ਇਹਦੀ ਹੈਗੀ ਹੈ ਕਿ ਲੋਕਾਂ ਦੇ ਕੋਲ ਖਰੀਦਣ ਦੀ ਜਿਹੜੀ ਸਟਾਰਟ ਪੈਸਾ ਨਹੀਂ ਹੈਗਾ, ਪੈਸਾ ਨਹੀਂ ਹੈਗਾ, ਪਰੇਸ਼ਾਨ ਨੇ ਲੋਕ। ਤੇ ਅੱਲਾ ਹੀ ਹੈ ਕੋਈ ਰਹਿਮਤ ਕਰੇ ਆਵਾਮ ਦੇ। ਰਹਿਮਾਨ ਰਹੀਮ। अस्सलाम वालेकुम। ਗੱਲ ਵੇਲੇ ਦੀ ਨਾਲ ਮੈਂ ਤੁਹਾਡਾ ਮੇਜ਼ਬਾਨ ਅਫਜ਼ਲ ਪੱਟੀ ਤੇ ਅੱਜ ਮੌਜੂਦ ਹਾਂ ਮੈਂ ਇੱਕ ਸਬਜ਼ੀ ਮੰਡੀ ਦੇ ਵਿੱਚ। ਸਾਡੇ ਬਹੁਤ ਸਾਰੇ ਲੋਕਾਂ ਨੇ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਨਾਰਵਲ ਦੇ ਵਿੱਚ ਨਾ ਇੱਕ ਮੰਡੀ 'ਚ, ਸਬਜ਼ੀ ਮੰਡੀ 'ਚ ਇੱਕ ਵਾਕਿਆ ਪੇਸ਼ ਆਇਆ ਕਿ ਉੱਥੇ ਇੱਕ ਗੋਭੀ ਦੀ ਟਰਾਲੀ ਜਨਾਬ, ਉਹ ਜਿਹੜਾ ਕਿਸਾਨ ਸੀ ਨਾ ਲੈ ਕੇ ਗਿਆ, ਉਹਨੇ ਰੇਟ ਦੀ ਵਜ੍ਹਾ ਤੋਂ ਤੰਗ ਆ ਕੇ, ਕੋਈ ਰੇਟ ਪਤਾ ਨਹੀਂ 2 ਰੁਪਏ ਕਿਲੋ ਉੱਥੇ ਜਿਹੜਾ ਸੀ ਉਹਨੂੰ ਮਿਲ ਰਿਹਾ ਸੀ, ਤੇ ਉਹਨੇ ਮੁਨਾਸਬ ਇਹ ਸਮਝਿਆ ਕਿ ਆਪਣੀ ਫਸਲ ਨੂੰ, ਆਪਣੀ ਸਬਜ਼ੀ ਨੂੰ ਉਹਨੇ ਲੋਕਾਂ ਦੇ ਵਿੱਚ ਮੁਫਤ ਤਕਸੀਮ ਕੀਤਾ। ਵੀਡੀਓ ਵੀ ਬੜੀ ਵਾਇਰਲ ਹੋਈ। ਤੇ ਅਸੀਂ ਅੱਜ ਮੰਡੀ ਦੇ ਵਿੱਚ ਮੌਜੂਦ ਹਾਂ। ਇਹ ਮੰਡੀ ਜ਼ਫਰਵਾਲ ਦੀ ਸਬਜ਼ੀ ਮੰਡੀ ਆ, ਇਹ ਜ਼ਫਰਵਾਲ ਤਹਿਸੀਲ ਆ ਨਾਰਵਲ ਦੀ। ਤੇ ਇੱਥੇ ਵੀ ਅੱਜ ਦੇਖਦੇ ਹਾਂ ਕੁਝ ਸੂਰਤ ਹਾਲ ਦੀ ਨਜ਼ਰ ਆ ਰਹੀ ਆ। ਮੇਰੇ ਪਿੱਛੇ ਹੈ ਗੋਭੀ ਦਾ ਇੱਕ ਲੱਗਾ ਹੋਇਆ ਢੇਰ। ਇਸ ਤੋਂ ਇਲਾਵਾ ਹੋਰ ਸਾਈਡਾਂ ਤੇ ਦੂਸਰੀਆਂ ਸਬਜ਼ੀਆਂ ਵੀ ਨੇ ਜਿਹਦੇ ਵਿੱਚ ਮਟਰ ਜਿਹੜੇ ਨੇ ਉਹ ਮੌਜੂਦ ਨੇ, ਪਏ ਹੋਏ ਆ। ਵੇਖੋ ਸਾਹਮਣੇ ਆਲੂਆਂ ਦੇ ਤੋੜੇ ਪਏ ਹੋਏ ਨੇ। ਤੇ ਸਾਡੇ ਨਜ਼ਦੀਕ ਨਾ ਕਾਫੀ ਸਾਰੇ ਦੋਸਤ ਨੇ ਇਸ ਟਾਈਮ ਜਿਹੜੇ ਇੱਥੇ ਮੌਜੂਦ ਨੇ, ਤੇ ਇਹਨਾਂ ਨੂੰ ਪੁੱਛਦੇ ਆ ਭਲਾ ਕਿ ਇਹ ਜਿਹੜਾ ਸਾਰਾ ਸਬਜ਼ੀ ਦਾ ਰੇਟ ਆ, ਇਹਦਾ ਅਸਲ ਬੇਸਿਕ ਵਜ੍ਹਾ ਕੀ ਆ, ਇਹ ਸਾਡੇ ਕਿਸਾਨ ਨੂੰ ਇਹਦਾ ਅਸਲ ਰੇਟ, ਅਸਲ ਮੁੱਲ ਜਿਹੜਾ ਉਹ ਕਿਉਂ ਨਹੀਂ ਮਿਲ ਰਿਹਾ, ਤੇ ਅਗਰ ਇਹਨਾਂ ਸਬਜ਼ੀਆਂ ਦੀ ਕੀਮਤਾਂ ਇੰਨੀਆਂ ਘੱਟ ਨੇ ਤੇ ਉਹ ਅੱਗੇ ਆਮ ਲੋਕਾਂ ਤੱਕ, ਆਮ ਆਵਾਮ ਤੱਕ ਇਹਦਾ ਫਾਇਦਾ ਜਿਹੜਾ ਵਾ ਉਹ ਕਿਉਂ ਨਹੀਂ ਪਹੁੰਚ ਰਿਹਾ। ਅਸੀਂ ਗੱਲ ਕਰਨੇ ਆ, ਸਾਡੇ ਨਾਲ ਮੌਜੂਦ ਨੇ ਇੱਕ ਆੜਤੀ, ਤੇ ਉਹਨਾਂ ਨੂੰ ਪੁੱਛਣੇ ਆ ਇਹਦੇ ਹਵਾਲੇ ਦੇ ਨਾਲ, ਇਹਦੇ ਬਾਰੇ ਦੇ ਵਿੱਚ। अस्सलाम वालेकुम जी। ਵਾਲੇਕੁਮ अस्सलाम जी। ਕੀ ਹਾਲ ਆ ਭਾਈ ਜੀ, ਠੀਕ ਹੋ? ਅਲਹਮਦੁਲਿਲਾ ਜੀ। ਪਿਛਲੇ ਦਿਨਾਂ ਦੇ ਵਿੱਚ ਜ਼ਫਰ ਨਾਰਵਲ ਦੀ ਮੰਡੀ ਦੇ ਵਿੱਚ ਨਾ ਅਸੀਂ ਉਹ ਵੇਖਿਆ, ਕੋਈ ਵੀਡੀਓ ਵਾਇਰਲ ਹੋਈ, ਤੁਸੀਂ ਵੇਖਿਆ ਹੋਏਗਾ। ਜੀ ਬਿਲਕੁਲ। ਉਹ ਇੱਕ ਕਿਸਾਨ ਸੀ ਤੇ ਉਹਨੇ ਆਪਣੀ ਗੋਭੀ, ਉਹ ਆਪਣੀ ਜਿਹੜੀ ਫਸਲ ਸੀ ਨਾ, ਹਾਂਜੀ, ਲੋਕਾਂ ਨੂੰ ਉਹ ਮੁਫਤੀ ਵੰਡ ਦਿੱਤੀ। ਅੱਛਾ, ਸਭ ਤੋਂ ਪਹਿਲੇ ਤੇ ਮੈਨੂੰ ਜ਼ਰਾ ਇਹ ਦੱਸੋ ਕਿ ਉਹ ਕੀ ਵਜ੍ਹਾ ਸੀ, ਉਹਦਾ ਕੀ ਉਹਦੇ ਪਿੱਛੇ ਐਸਾ ਸੀ ਕਿ ਉਹਨਾਂ ਮੁਨਾਸਬ ਸਮਝਿਆ ਕਿ ਇਹਨੂੰ ਅਸੀਂ ਉਂਝ ਜਿਹੜਾ ਵਾ ਉਹ ਸੁੱਟ ਦਈਏ? ਬਿਲਕੁਲ ਜੀ, ਜ਼ਹਿਨੀ ਤੌਰ ਤੇ ਬੰਦਾ ਹੁਣ ਜਿਸ ਜੋ ਹਾਲਾਤ ਹੋ ਗਏ ਨੇ ਮੰਡੀ ਦੇ, ਉਹ ਜ਼ਹਿਨੀ ਤੌਰ ਤੇ ਬੰਦਾ ਸਮਝੋ ਕਿ ਪਾਗਲ ਹੀ ਹੋ ਗਿਆ। ਕੀ ਕਰਦਾ ਵਿਚਾਰਾ, ਉਹਨੇ ਛੁੱਟੀ ਛੁੱਟੀ, ਕਿਉਂਕਿ ਮੰਡੀ ਦੇ ਇੰਨੇ ਕਿ ਬੁਰੇ ਹਾਲਾਤ ਹੋਏ ਦੇ ਨੇ। ਠੀਕ ਹੈ। ਸਬਜ਼ੀਆਂ ਦੇ ਬਿਲਕੁਲ ਹੀ ਕੁਛ ਨਾ ਪੁੱਛੋ। ਅੱਛਾ। ਕਿ ਬੰਦਾ ਰੇਟ ਦੱਸਣ ਲੱਗੇ ਰੋਣ ਆਉਂਦਾ ਪਿਆ। ਅੱਛਾ। ਇੰਨੇ ਮੰਦੇ ਹਾਲਾਤ ਨੇ ਭਾਜੀ। ਰੋਵੀ ਪੈਂਦੇ ਜਿਹੋ ਜਿਹੇ ਹਾਲਾਤ ਬਣੇ ਨੇ ਰੋਵੀ ਰੋਣਾ ਹੀ ਆਉਂਦਾ ਪਿਆ। 5 ਰੁਪਏ ਕਿਲੋ ਗੋਭੀ, 200 ਦੀ ਮਣ। ਦੇਖੋ ਜੀ ਇਹ ਤੇ ਸਮਝੋ ਕਿ ਲਾਉਣ ਦੇ ਵੀ ਖਰਚਾ ਜਾ ਨਹੀਂ ਪੂਰੇ ਹੋ ਰਹੇ। ਠੇਕੇ ਦੇ ਲੈਦਾ ਗੱਲ ਹੈ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੀ ਹਕੂਮਤ ਨੂੰ, ਆਪਣੀ ਗਵਰਨਮੈਂਟ ਨੂੰ? ਕੋਈ ਤੁਹਾਨੂੰ ਉਮੀਦ ਹੈ ਕਿ ਉਹ ਇਹਦੇ ਬਾਰੇ 'ਚ ਕੋਈ ਸੋਚੇਗੀ? ਜਾਂ ਜੋ ਉਮੀਦ ਹੀ ਰੱਖ ਸਕਦੇ ਹਾਂ ਅਸੀਂ, ਤੇ ਕਹਿੰਦੇ ਹਾਂ ਕਿ ਚਲੋ ਕੁਝ ਕਿਸਾਨਾਂ ਬਾਰੇ ਵੀ ਸੋਚਣ। ਗਵਰਨਮੈਂਟ ਨੂੰ ਇਹੀ ਇਲਤਜਾ ਹੀ ਕਰ ਸਕਦੇ ਹਾਂ ਅਸੀਂ। ਤੇ ਗੱਲ ਅਸੀਂ ਕਰ ਰਹੇ ਸਾਂ ਸਰ ਕਿ ਟਮਾਟਰ ਅਸੀਂ 400, 1 ਮੰਥ ਪਹਿਲਾਂ ਅਸੀਂ 400 ਰੁਪਏ ਕਿਲੋ ਵੀ ਵੇਚਿਆ। ਠੀਕ ਹੈ। ਸਾਨੂੰ ਉੱਥੇ 420 30 ਪੈਂਦਾ ਸੀ। ਯਕੀਨ ਕਰੋ ਇੱਥੇ ਜਿਹੜੇ ਕਸਟਮਰ ਸਨ ਉਹ ਸਮਝ ਲਓ ਬੱਸ ਕਰ ਗਏ ਸਨ। ਸਾਨੂੰ ਮਜਬੂਰਨ ਨੁਕਸਾਨ 'ਚ ਵੇਚਣਾ ਪੈਂਦਾ ਸੀ। ਉਹਦੀ ਵਜ੍ਹਾ ਇਹ ਸੀ, ਅਗਰ ਅਸੀਂ ਬਚਾਉਣੇ ਸੀ ਰੇਟ, ਅਗਰ ਸਾਨੂੰ ਇਹ ਡਰ ਹੁੰਦਾ ਸੀ ਯਾਰ ਅਗਰ ਡਾਊਨ ਹੋ ਗਿਆ ਮਜ਼ੀਦ ਨੁਕਸਾਨ ਕਰਨ ਦਾ ਕੋਈ ਫਾਇਦਾ ਨਹੀਂ ਹੈ। ਔਰ ਉਹੀ ਹੋਇਆ ਸਾਡੇ ਕੋਲ। ਇਹ ਹਾਲੀ ਵੀ 250 ਰੁਪਏ ਕਿਲੋ ਵਾਲੇ ਟਮਾਟਰ ਪਏ ਨੇ, ਲੇਕਿਨ ਰੇਟ ਪਿੱਛੇ ਇੰਨਾ ਕੁ ਡਾਊਨ ਹੋ ਗਿਆ ਜਨਾਬ ਕਿ 40 ਰੁਪਏ ਕਿਲੋ, 50 ਰੁਪਏ ਕਿਲੋ ਟਮਾਟਰ ਅਸੀਂ ਵੇਚ ਰਹੇ ਹਾਂ। ਠੀਕ ਹੈ। ਔਰ ਉਹਦੀ ਵਜ੍ਹਾ ਇਹੀ ਹੈ ਕਿ ਬਾਹਰ ਐਕਸਪੋਰਟ ਨਹੀਂ ਹੁੰਦਾ ਪਿਆ। ਜਿਹੜੀ ਚੀਜ਼ ਬਾਹਰ ਐਕਸਪੋਰਟ ਇਹਨਾਂ ਨੂੰ ਕਰਨੀ ਚਾਹੀਦੀ ਉਹ ਕਰਦੇ ਨਹੀਂ ਹੈ ਵੀ। ਜਿਹੜੇ ਕਿਸਾਨ, ਇਹਨਾਂ ਨੂੰ ਚਾਹੀਦਾ ਕਿਸਾਨ ਭਾਈਆਂ ਨੂੰ ਐਪਰੀਸ਼ੀਏਟ ਕਰਨ, ਜੋ ਕਿ ਨਹੀਂ ਕਰ ਰਹੇ। ਠੀਕ ਹੈ। ਹੁਣ ਵੇਖੋ ਨਾ ਗੋਭੀ ਹੈ, ਯਾਨੀ ਕਿ ਇਹਨਾਂ ਚੀਜ਼ਾਂ ਉੱਤੇ ਇਹਨਾਂ ਨੂੰ ਕਰਨਾ ਚਾਹੀਦਾ ਕਿ ਚਲੋ ਯਾਰ ਇਹਨਾਂ ਨੂੰ ਰਿਲੀਫ ਮਿਲੇ, ਲੇਕਿਨ ਉਹ ਕਿਸਾਨ ਜਿਹੜੇ ਨੇ ਕਿਸਾਨ ਵਾਲੇ ਦੇ ਭੱਠਾ ਬਿਠਾਈ ਜਾ ਰਹੇ ਨੇ। ਸਿੰਪਲੀ ਗੱਲ ਹੈ। ਠੀਕ ਹੈ। ਜਿਹੜਾ ਮਤਲਬ ਫਰੂਟ ਹੈ, ਜਿਹੜੀ ਸਾਡੇ ਪਾਕਿਸਤਾਨ 'ਚ ਕਹਿ ਲਓ ਕੋਈ ਜ਼ਰੂਰਤ ਹੈ, ਬੇਹੱਦ ਜ਼ਰੂਰਤ ਹੈ, ਉਸ ਚੀਜ਼ ਨੂੰ ਚੁੱਕ ਕੇ ਬਾਹਰ ਐਕਸਪੋਰਟ ਕਰੀ ਜਾਂਦੇ ਨੇ। ਜਿਸ ਤਰ੍ਹਾਂ ਹਮਦਾ ਸ਼ਬਾਜ਼ ਨੇ ਤੁਸੀਂ ਵੇਖਿਆ ਹੁਣ ਬਣਾਇਆ ਵਾ। ਠੀਕ ਹੈ। ਇਹ ਸਾਰਾ ਇਹਨਾਂ ਨੇ ਬਾਹਰ ਸੁੱਟ ਰਿਹਾ ਮਾਲ, ਜਿਹੜਾ ਜੋ ਗੰਦ ਹੈ ਪਾਕਿਸਤਾਨੀ ਆਵਾਮ ਵਾਸਤੇ। ਤੇ ਉਹ ਚੀਜ਼ਾਂ ਫਿਰ ਇੱਧਰ ਇਹਨਾਂ ਨੂੰ ਮਹਿੰਗੇ। ਹੁਣ ਟਮਾਟਰ ਹੈ, ਇਹ ਸਾਰੀ ਸਹੂਲਤ ਇਹ ਹੈ ਕਿ ਜਿਹੜੀ ਚੀਜ਼ ਐਕਸਪੋਰਟ ਹੋਏਗੀ ਸਰ, ਉਹਦਾ ਇੱਥੇ ਕਿਸਾਨ ਭਾਈ ਨੂੰ ਵੀ ਰਿਲੀਫ ਮਿਲੇਗਾ, ਹਰ ਇੱਕ ਨੂੰ ਮਿਲੇਗਾ। ਅਗਰ ਨਹੀਂ ਹੋਏਗੀ ਚੀਜ਼ਾਂ ਤੇ ਸਰ ਫਿਰ ਇਸ ਤਰ੍ਹਾਂ ਹੀ ਜੁੱਤੀ ਵਰਦੀਆਂ ਰਹਿਣੀਆਂ। ਫਿਰ ਇਹ ਪਹਿਲਾਂ ਵੀ ਇੰਝ ਹੁੰਦਾ ਆਇਆ, ਅੱਗੋਂ ਵੀ ਇਸ ਤਰ੍ਹਾਂ ਹੀ ਹੁੰਦਾ ਰਹਿਣਾ। ਇਹਨਾਂ ਚੀਜ਼ਾਂ ਤੇ ਇਹਨਾਂ ਨੂੰ ਗੌਰ ਫਿਕਰ ਕਰਨੀ ਚਾਹੀਦੀ ਹੈ, ਜੋ ਕਿ ਨਹੀਂ ਕਰ ਰਹੇ। ਅੱਛਾ, ਅਗਰ ਮੈਂ ਤੁਹਾਡੀ ਗੱਲ ਨੂੰ ਥੋੜਾ ਸਾਰਾ ਮੈਂ ਅੱਗੇ ਵਧਾਵਾਂ ਜੀ, ਤੇ ਇਹਦਾ ਮਤਲਬ ਇਹ ਬਣਦਾ ਕਿ 2-3 ਮਹੀਨੇ ਬਾਅਦ ਕਣਕ ਦੀ ਫਸਲ ਆ ਜਾਣੀ, ਅੱਲਾ ਬਿਹਤਰ ਜਾਣਦਾ ਉਹਦੇ ਨਾਲ ਕੀ ਬਣਨਾ। ਲੇਕਿਨ ਇੱਕ ਚੀਜ਼ ਜਿਹੜੀ, ਅਗਰ ਤੁਸੀਂ ਰਿਐਲਿਟੀ ਵੇਖੋ,
ਤੇ ਇੰਨਾ ਰੇਟ ਕਮ ਹੋਣ ਦੇ ਬਾਵਜੂਦ ਵੀ ਉਹ ਗਰੀਬ ਆਦਮੀ ਜਿਹਨੇ ਕਣਕ ਖਰੀਦ ਕੇ ਖਾਣੀ ਆ ਨਾ, ਜੀ। ਉਹਨੂੰ ਕੋਈ ਫਾਇਦਾ ਨਹੀਂ ਪਹੁੰਚਦਾ ਹੈਗਾ। ਸਰ ਤੁਸੀਂ ਮੂੰਜੀ ਦਾ ਹੀ ਲੈ ਲਓ ਨਾ, ਵੇਖੋ ਮੂੰਜੀ ਸੀ ਇਹ ਹੁਣ ਆਈ ਸੀ ਨਾ, ਤੇ ਯਕੀਨ ਕਰੋ ਕਿਸਾਨਾਂ ਦੇ ਪੈਸੇ ਵੀ ਪੂਰੇ ਨਹੀਂ ਹੋਏ। ਰੇਟ ਇੰਨਾ ਕਿ ਇਹਨਾਂ ਨੇ ਡਾਊਨ ਕਰਤਾ। ਫਿਰ ਜਿਹਨਾਂ ਲੋਕਾਂ ਨੇ ਮਤਲਬ ਕਿ ਆੜ੍ਹਤੀਆਂ ਕੋਲੋਂ ਪੈਸੇ ਚੁੱਕੇ ਹੁੰਦੇ ਨੇ, ਫਿਰ ਉਹਦੇ ਘਰਾਂ 'ਚ ਆ ਕੇ ਕਹਿੰਦੇ ਨੇ ਕਿ ਭਾਜੀ ਹੁਣ ਸੁੱਟੋ ਸਾਡੀਆਂ ਆੜ੍ਹਤਾਂ ਦੇ ਸੌਦਾ, ਜਿਹੜਾ ਨਹੀਂ ਜਾਂ ਸਾਡੇ ਪੈਸੇ ਦੇਵੋ। ਫਿਰ ਉਹਨਾਂ ਕੋਲ ਹੋਰ ਕੋਈ ਜ਼ਰੀਆ ਹੀ ਨਹੀਂ ਹੁੰਦਾ ਵੀ ਉਹ ਸਾਰੇ ਲੋਕਾਂ ਨੇ ਆਪਣੇ ਮੂੰਜੀਆਂ ਵਗੈਰਾ ਉਹ ਦਿੱਤੀਆਂ। ਹੁਣ ਤੁਸੀਂ ਰੇਟ ਦੇਖ ਲਓ, ਫਿਰ ਆਸਮਾਨ ਤੇ ਲੈ ਗਏ ਨੇ। ਯਾਨੀ ਕਿ ਸਮਝਦੇ ਹੋ ਕੀ ਹੱਲ ਸਾਰੇ ਇਹ ਕਿ ਹਕੂਮਤ ਨੂੰ ਚਾਹੀਦਾ ਹੈ ਕਿ ਕਿਸਾਨ ਭਾਈਆਂ, ਕਿਉਂਕਿ ਇਹ ਸਾਰਾ ਤੁਹਾਨੂੰ ਪਤਾ ਸਾਡਾ ਮੁਲਕ ਜਿਹੜਾ ਨਾ ਇਹ ਇੱਕ ਜ਼ਰਾਏ ਦੇ ਸਿਰ ਤੇ ਇਹਨੂੰ ਜਿਹੜਾ ਨਾ ਹੋ ਰਿਹਾ, ਹੋਰ ਬਾਹਰੋਂ ਕਿਹੜੀ ਕੋਈ ਚੀਜ਼ ਇਸ ਤਰ੍ਹਾਂ ਦੀ ਐਕਸਪੋਰਟ ਕਰ ਰਹੇ ਨੇ। ਸ਼ੁਰੂ ਤੋਂ ਪੜ੍ਹਦੇ ਆ ਰਹੇ ਕਿ ਪਾਕਿਸਤਾਨ ਇੱਕ ਜ਼ਰਾਈ ਮੁਲਕ ਆ। ਹਾਂ, ਲੇਕਿਨ ਇਹਦੇ ਚ ਜ਼ਰਾਏ ਦਾ ਇਹਨਾਂ ਨੇ ਇੰਨਾ ਕੁ ਭੈੜਾ ਹਾਲ ਕੱਛੜਿਆ ਹੈ ਕਿ ਯਕੀਨ ਕਰੋ ਹੁਣ ਜ਼ਿਮੀਂਦਾਰ ਵੀ ਅੱਕੇ ਪਏ ਨੇ। ਕੀ ਕਰਨ ਭਾਜੀ, ਹੁਣ ਦੇਖੋ ਇੰਨਾ ਖਰਚਾ ਹੋਇਆ ਹੈ, ਮਤਲਬ ਹੋਰ ਕੋਈ ਇਹਨਾਂ ਦੇ ਜ਼ਰੀਏ ਆਮਦਨੀ ਨਹੀਂ ਹੁੰਦੀ ਹੈ ਵੀ, ਇਹੀ ਇੱਕ ਇਹਨਾਂ ਦੀ ਰੋਜ਼ੀ ਰੋਟੀ ਹੁੰਦੀ ਹੈ। ਆੜ੍ਹਤੀਆਂ ਕੋਲੋਂ ਪੈਸੇ ਚੁੱਕਦੇ ਨੇ ਔਰ ਆਪਣੇ ਮਤਲਬ ਲਾਉਂਦੇ ਨੇ। ਹੁਣ ਇੱਕ ਦੱਸੋ ਨਾ ਜ਼ਰਾ, ਇਹ ਕੀ ਕਰਨੇ, ਘਰ ਬੂਆ ਵੇਚ ਕੇ ਪੈਸੇ ਦੇਣਗੇ ਆੜ੍ਹਤੀਆਂ? ਜ਼ਾਹਰੀ ਗੱਲ ਹੈ, ਕਰਜ਼ੇ ਚੁੱਕੇ ਨੇ ਉਹਨਾਂ ਕੋਲੋਂ ਮਤਲਬ ਕਰਨੇ ਨੇ, ਇੱਥੇ ਕਮਿਸ਼ਨਾਂ ਦੇ ਲਿਆ ਕੇ ਸੌਦਾ ਵੇਚਦੇ ਨੇ, ਉਹਨਾਂ ਦੀ ਕਮਿਸ਼ਨ ਹੀ ਦੇ ਕੇ ਟੁੱਟ ਜਾਂਦੇ ਨੇ। ਯਕੀਨ ਕਮਿਸ਼ਨ ਹੀ ਦੇ ਕੇ ਟੁੱਟ ਜਾਂਦੇ ਨੇ, ਘਰ ਕੁਛ ਚੀਜ਼ ਨਹੀਂ ਲੈ ਕੇ ਜਾਂਦੇ, ਟੋਟਲ ਨੁਕਸਾਨ ਜਾ ਰਹੇ ਨੇ। ਔਰ ਮੈਂ ਬਸ ਇਹੀ ਕਹਿਣਾ ਚਾਹਾਂਗਾ ਕਿ ਹਕੂਮਤ ਨੂੰ ਕਿਸਾਨਾਂ ਦੇ ਵਾਸਤੇ ਕੁਝ ਸੋਚਣਾ ਚਾਹੀਦਾ ਹੈ ਕਿ ਜਿਹੜੀ ਮਤਲਬ ਕਿ ਹਰ ਚੀਜ਼ ਹਰ ਫੀਲਡ ਦੇ ਵਿੱਚ ਇਹ ਕਰ ਰਹੇ ਨੇ, ਲੇਕਿਨ ਕਿਸਾਨ ਦਾ ਨਾ ਪਹਿਲਾਂ ਇਹਨਾਂ ਨੇ ਕੁਝ ਕਿਸਾਨ ਦਾ ਸੋਚਿਆ ਔਰ ਨਾ ਅੱਗੋਂ ਕੁਝ ਸੋਚ ਰਹੇ ਨੇ। ਤੇ ਮੈਂ ਫਿਰ ਇਹ ਰਿਕੁਐਸਟ ਕਰਾਂਗਾ ਕਿ ਕਿਸਾਨਾਂ ਦਾ ਕੋਈ ਕੁਝ ਸੋਚਣ, ਕੋਈ ਇੰਜ ਦਾ ਹੱਲ ਕੱਢਣ ਕਿ ਜਿਹਦੇ ਵਿੱਚ ਕਿਸਾਨ ਭਾਈ ਜਿਹੜਾ ਨਾ ਇਸ ਤਰ੍ਹਾਂ ਦੇ ਨੁਕਸਾਨਾਂ ਤੋਂ ਬਚਣ। ਅਸਲਾਮ ਵਾਲੇਕਮ ਜੀ। ਜੀ ਵਾਲੇਕੁਮ ਤੇ ਕੀ ਸੂਰਤ ਹਾਲ ਹੈ ਜੀ, ਸੁਣਾਓ ਕੋਈ ਗਾਹਕਾਂ ਦੀ? ਠੀਕ ਆ, ਇਹ ਵੇਖ ਲਓ ਜੀ ਤੁਹਾਡੇ ਸਾਹਮਣੇ ਸੂਰਤ ਹਾਲ ਜਿਹੜੀ ਹੈ, ਮਟਰ ਉਸ ਤਰ੍ਹਾਂ ਹੀ ਪਿਆ ਜਿਸ ਤਰ੍ਹਾਂ ਹੈ ਸੀ। ਅੱਜ 150 ਰੁਪਏ ਧੜੀ ਤੇ 200 ਰੁਪਏ ਧੜੀ ਤੇ 150 ਰੁਪਏ ਧੜੀ ਵਿੱਚ ਕਦੀ ਐਸਾ ਹੁੰਦਾ ਕਿ ਇਹ ਹੀ ਮਟਰ ਜਿਹੜਾ ਵਾ ਇਹ 500 ਰੁਪਏ ਕਿਲੋ ਵੀ ਨਹੀਂ ਲੱਭਦਾ? ਹਾਂਜੀ ਬਸ ਹਾਂਜੀ। ਤੇ ਕਦੀ ਇਹ 50 ਰੁਪਏ ਕਿਲੋ ਜਿਹੜਾ ਉਹ ਵੀ ਨਹੀਂ ਕੋਈ ਲੈਂਦਾ। ਇਹ ਕੀ ਵਜ੍ਹਾ ਇਹਦੇ ਵਿੱਚ ਇਸ ਤਰ੍ਹਾਂ ਕਿਉਂ ਹੁੰਦਾ? ਇਹ ਸਭ ਤੋਂ ਜਦੋਂ ਕਣਕ ਇਹ ਬਾਦਸ਼ਾਹ ਗੰਦਮ ਦਾ ਜਦੋਂ ਰੇਟ ਡਿੱਗਦਾ ਨਾ, ਉਦੋਂ ਸਮਝ ਲਓ ਕਿ ਸਾਰੀ ਹਰ ਚੀਜ਼ ਦਾ ਡਿੱਗ ਪਈ। ਠੀਕ ਹੈ। ਸਾਡੀ ਗੰਦਮ ਦਾ ਰੇਟ 5000 ਸੀ, ਉਦੋਂ ਹਰ ਫਸਲ ਠੀਕ ਸੀ, ਜ਼ਿਮੀਂਦਾਰ ਠੀਕ ਸੀ। ਅਗਰ ਉਹ ਸਬਜ਼ੀ ਉਗਾਉਂਦਾ ਸੀ ਤੇ ਉਹ ਸਬਜ਼ੀਆਂ ਦੇ ਵੀ ਰੇਟ ਠੀਕ ਮਿਲਦੇ ਸਨ ਮੰਡੀ 'ਚੋਂ। ਸਹੀ ਹੈ। ਗੰਦਮ ਜੂੰ ਦੀ ਥੱਲੇ ਆਈ ਹੈ, ਹਰ ਚੀਜ਼ ਜਿਹੜੀ ਆ ਉਹ ਥੱਲੇ ਆ ਗਈ ਹੈ। ਗੰਦਮ ਸਿਰਫ ਸਾਡੀ ਵਜ੍ਹਾ ਹੈ। ਹਕੂਮਤ ਨੂੰ ਚਾਹੀਦਾ ਸਾਡੀ ਗੰਦਮ ਦਾ ਰੇਟ ਠੀਕ ਕਰ ਦੇਣ, ਸਾਡੀ ਸਾਰੀ ਮੁਆਸ਼ਤ ਠੀਕ ਹੋ ਜਾਏ, ਕਿਸਾਨ ਠੀਕ ਹੋ ਜਾਏ। ਮੁਹੰਮਦ ਬੂਟਾ ਜੀ। ਮੁਹੰਮਦ ਬੂਟਾ ਜੀ, ਤੁਸੀਂ ਕੀ ਕਰਦੇ ਹੋ ਇੱਥੇ ਮੰਡੀ ਦੇ? ਆੜਤ ਦਾ ਜ਼ਫਰ ਆੜਤ। ਤੇ ਕੀ ਸੂਰਤ ਹਾਲ ਹੈ? ਤੁਸੀਂ ਆਲੂ ਪਿਆਜ਼ ਦਾ ਕਰਦੇ ਹੋ, ਭਾਈ ਸਾਹਿਬ ਦੱਸ ਰਹੇ ਨੇ। ਆਲੂ ਪਿਆਜ਼ ਤੇ ਕੀ ਮਾਮਲਾ ਚੱਲ ਰਹੇ ਨੇ? ਗੋਭੀ ਦਾ ਤੇ ਮਟਰ ਤੇ ਟਮਾਟਰ ਇਹਦਾ ਤੇ ਅਸੀਂ ਸੁਣ ਲਿਆ ਤੇ ਬੜੇ ਬੁਰੇ ਹਾਲਾਤ ਨੇ। ਤੇ ਆਲੂ ਪਿਆਜ਼ ਦੀ ਕੀ ਸੂਰਤ ਹਾਲ ਹੈ? ਆਲੂ ਪਿਆਜ਼ ਦਾ ਵੀ ਇਸ ਟਾਈਮ ਬਹੁਤ ਮੰਦਾ ਬਣ ਰਿਹਾ। ਅੱਛਾ। ਹਾਂਜੀ, ਆਲੂ ਪਿਆਜ਼ ਦਾ ਵੀ ਮੰਦਾ ਜਿਸ ਤਰ੍ਹਾਂ ਦੂਸਰੀਆਂ ਸਬਜ਼ੀਆਂ ਦਾ ਉਸੇ ਤਰ੍ਹਾਂ ਹੀ ਇਹਨਾਂ ਨਾਲ ਹੋ ਰਿਹਾ। ਅੱਛਾ। ਗਾਹਕ ਪਾਉਣ ਨੂੰ ਤਿਆਰ ਨਹੀਂ, ਗਾਹਕ ਹੈ ਹੀ ਨਹੀਂ ਮੰਡੀ ਦੇ ਵਿੱਚ। ਗਾਹਕ ਹੈ ਹੀ ਨਹੀਂ ਮੰਡੀ। ਇਹਦੀ ਕੀ ਵਜ੍ਹਾ ਕੀ ਹੈ ਇਹਦੀ? ਬਸ ਲੋਕਾਂ ਦੇ ਗੁਰਬਤ ਪੈਦਾ ਹੋ ਗਈ ਹੈ, ਹੋਰ ਕੀ ਹੋਣਾ ਸੀ। ਗੁਰਬਤ ਜਿਹੜੀ ਹੈ ਉਹ ਮੇਨ ਵਜ੍ਹਾ ਇਹਦੀ ਹੈਗੀ ਹੈ ਕਿ ਲੋਕਾਂ ਦੇ ਕੋਲ ਖਰੀਦਣ ਦੀ ਜਿਹੜੀ ਸਤਾਹਤ ਪੈਸਾ ਨਹੀਂ ਹੈਗਾ ਜੀ, ਪੈਸਾ ਨਹੀਂ ਹੈਗਾ, ਪਰੇਸ਼ਾਨ ਨੇ ਲੋਕ। ਤੇ ਅੱਲਾ ਹੀ ਹੈ ਕੋਈ ਰਹਿਮਤ ਕਰੇ ਆਵਾਮ ਦੇ ਉੱਤੇ। ਬਾਕੀ ਜਿਨ੍ਹਾਂ ਕੋਲ ਹੈ ਨੇ ਉਹ ਘੁੱਟ ਕੇ ਬਹਿ ਗਏ ਨੇ, ਤੇ ਜਿਹੜੇ ਮਾਤਰ ਵਿਚਾਰੇ ਖਾਣ ਵਾਲੇ ਨੇ ਉਹਨਾਂ ਕੋਲ ਪੈਸੇ ਹੈ। ਅੱਛਾ, ਮੈਂ ਇਸ ਗੱਲ ਨੂੰ ਨਾ ਥੋੜਾ, ਮੇਰਾ ਖਿਆਲ ਅਗਰ ਅਸੀਂ ਸਾਰੀਆਂ ਚੀਜ਼ਾਂ ਨੂੰ ਸਾਈਡ ਤੇ ਰੱਖ ਕੇ ਤੇ ਇਹਨੂੰ ਵੇਖੀਏ ਤੇ ਸਾਡੀ ਕੌਮ ਜਿਹੜੀ ਆ, ਸਾਡਾ ਕਿਸਾਨ ਜਿਹੜਾ ਵਾ ਉਹ ਮਿਹਨਤੀ ਆ ਬਿਲਾਸ਼ੁਬਾ। ਅਸੀਂ ਸਾਰੇ ਲੋਕ, ਸਾਡਾ ਕਿਸਾਨ ਵੀ ਸਵੇਰੇ ਨਿਕਲਦਾ, ਮਜ਼ਦੂਰ ਵੀ ਸੁਬਾਹ ਨਿਕਲਦਾ ਤੇ ਸ਼ਾਮ ਨੂੰ ਜਾਂਦਾ। ਹਰ ਦੁਕਾਨਦਾਰ ਸੁਬਾਹ ਦੁਕਾਨ ਖੋਲ੍ਹਦਾ, ਉਹ ਸ਼ਾਮ ਨੂੰ ਜਿਹੜਾ ਵਾ ਆਪਣੇ ਘਰ ਜਾਂਦਾ। ਲੇਕਿਨ ਪੂਰੀ ਨਹੀਂ ਪੈ ਰਹੀ। ਉਹਦੀ ਵਜ੍ਹਾ ਹੈਗੀ ਕਿ ਸਾਡੇ ਕੋਲ ਕੋਈ ਪਾਲਿਸੀ ਨਹੀਂ। ਸਾਡੇ ਜਿਹੜੇ ਉੱਤੇ ਬੈਠੇ ਹੋਏ ਨੇ ਉਹਨਾਂ ਦੇ ਕੋਲ ਕੋਈ ਐਸਾ ਪਲਾਨ, ਕੋਈ ਮਨਸੂਬਾ ਨਹੀਂ ਹੈ ਕਿ ਜਿਹਦੇ ਨਾਲ ਉਹ ਸਾਡੀ ਬਿਹਤਰੀ ਜਿਹੜੀ ਆ ਉਹ ਸੋਚ ਸਕਣ। ਤੇ ਸਾਡੀ ਇਹ ਜਿਹੜੀ ਹੈ ਨਾ ਉਹ ਗੁਜ਼ਾਰਿਸ਼ ਆ ਅਰਬਾਬ ਇਖਤਿਆਰ ਅੱਗੇ ਕਿ ਅਸੀਂ ਇਹੋ ਹੀ ਪੜ੍ਹਦੇ ਆਏ ਹਾਂ ਕਿ ਪਾਕਿਸਤਾਨ ਇੱਕ ਜ਼ਰੀ ਮੁਲਕ ਆ ਤੇ ਇਹਦੇ 70% ਲੋਕਾਂ ਦਾ ਜਿਹੜਾ ਤਾਲੁਕ ਆ ਉਹ ਜ਼ਰਾਅਤ ਦੇ ਨਾਲ ਆ। ਤੇ ਮਿਹਰਬਾਨੀ ਕਰੋ ਇਹਨਾਂ ਲੋਕਾਂ ਵੱਲ ਵੇਖੋ। ਅਗਰ ਇਹ ਜਿਹੜਾ ਕਿਸਾਨ ਤਬਕਾ ਵਾ, ਜਿਹੜਾ ਮਜ਼ਦੂਰ ਤਬਕਾ ਵਾ, ਇਹਨਾਂ ਦੇ ਅਗਰ ਲੱਕ ਟੁੱਟ ਗਿਆ ਤੇ ਫਿਰ ਤੁਹਾਡੀਆਂ ਜਿਹੜੀਆਂ ਉਹ ਵੱਡੀਆਂ ਵੱਡੀਆਂ ਗੱਡੀਆਂ ਨੇ, ਜਿਹੜੇ ਤੁਹਾਡੇ ਏਸੀ ਨੇ, ਤੁਹਾਡੇ ਜਿਹੜੇ ਸਸ਼ਕੇ ਨੇ, ਤੁਹਾਡੀਆਂ ਅਯਾਸ਼ੀਆਂ ਨੇ, ਫਿਰ ਇਹ ਵੀ ਮੁਸ਼ਕਲ ਜਿਹੜੀਆਂ ਨੇ ਉਹ ਖਤਮ ਹੋ ਸਕਦੀਆਂ ਨੇ। ਤੇ ਇਸ ਤੋਂ ਪਹਿਲੇ ਕਿ ਤੁਹਾਡੀਆਂ ਅਯਾਸ਼ੀਆਂ ਜਿਹੜੀਆਂ ਨੇ ਉਹ ਖਤਮ ਹੋਣ, ਤੁਹਾਡੇ ਘਰਾਂ ਦੇ ਵਿੱਚ ਵਿਫਾਕੇ ਆਉਣ ਤੇ ਕਿਸਾਨ ਦੀ ਬਿਹਤਰੀ ਵਾਸਤੇ ਸੋਚੋ। ਦੁਨੀਆ ਦੇ ਜਿਸ ਕੋਨੇ ਤੇ ਰਹੋ, ਹੱਸਦੇ ਰਹੋ, ਵਸਦੇ ਰਹੋ। ਆਪਣੇ ਮੇਜ਼ਬਾਨ ਅਫਜ਼ਲ ਭੱਟੀ ਨੂੰ ਇਜਾਜ਼ਤ ਦਿਓ। ਰੱਬ ਰਾਖਾ।